ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਮ ਆਦਮੀ ਪਾਰਟੀ ਤੋਂ ਤੇ ਇਸ ਟਾਈਮ ਪੰਜਾਬ ਦੀ ਕਿਸਾਨੀ ਦੇ ਸਿਰ ਖੜੇ ਇੱਕ ਹੋਰ ਸੰਕਟ ਤੋਂ ਡੀਏਪੀ ਖਾਦ ਦੀ ਘਾਟ ਤੋਂ। ਆਪਾਂ ਪਹਿਲਾਂ ਵੀ ਚਰਚਾ ਕੀਤੀ ਸੀ, ਜਿੱਦਾਂ ਤੁਸੀਂ ਦੱਸਿਆ ਸੀ ਮਰੇਲਕੋਟਲੇ ਦੇ ਵਿੱਚੋਂ ਕਿਸਾਨ ਆਗੂਆਂ ਦੀਆਂ ਉਹਨਾਂ ਨੇ ਆਪ ਵਿੱਚ ਦਾਖਲ ਹੋ ਕੇ ਤੇ ਉਹ ਜਿਹੜੀ ਖੇਪ ਲਿਆਂਦੀ ਜਾਂ ਜਿੰਨੀ ਵੀ ਡੀਏਪੀ ਲਿਆਂਦੀ ਜਾ ਰਹੀ ਸੀ ਬਰਨਾਲੇ, ਉਹਦਾ ਪਰਦਾਫਾਸ਼ ਕੀਤਾ ਤੇ ਕਿਸਾਨਾਂ ਨੂੰ ਡੀਏਪੀ ਵੰਡੀ ਵੀ। ਜ਼ਿਮਨੀ ਚੋਣਾਂ ਦੇ ਦੌਰਾਨ ਕਹਿੰਦੇ ਡੀਏਪੀ ਖਾਦ ਦੇ ਨਾਲ ਆਮ ਆਦਮੀ ਪਾਰਟੀ ਵਧਾਉਣਾ ਚਾਹੁੰਦੀ ਹੈ ਵੋਟਾਂ ਦਾ ਝਾੜ। ਨਹੀਂ ਜੀ, ਇਸ ਮੌਕੇ ਜੇ ਮੰਡੀ ਵਾਲਾ ਸਿਸਟਮ ਗੜਬੜਾਇਆ ਹੋਇਆ ਪੰਜਾਬ ਦੇ ਵਿੱਚ ਤਾਂ ਹਾਂਜੀ। ਡੀਏਪੀ ਖਾਦ ਵੀ ਨਹੀਂ ਮਿਲ ਰਹੀ, ਸਹੀ ਰੂਪ ਚ ਨਹੀਂ ਮਿਲ ਰਹੀ। ਤੇ ਡੀਏਪੀ ਖਾਦ ਕਿਸਾਨਾਂ ਦਾ ਇੰਤਜ਼ਾਰ ਇਸ ਲਈ ਹੈ ਕਿ ਵੀ ਕਣਕ ਲਈ ਇਹ ਬਹੁਤ ਜ਼ਰੂਰੀ ਹੈ। ਜੀ ਬਿਲਕੁਲ। ਜਿਸ ਸਥਿਤੀ ਚ ਅਸੀਂ ਖਾਦਾਂ ਤੇ ਨਿਰਭਰ ਆ, ਉਸ ਸਥਿਤੀ ਦੇ ਵਿੱਚ ਹੁਣ ਕਣਕ ਦਾ ਸਹੀ ਝਾੜ ਨਿਕਲੇ ਜਾਂ ਝਾੜ ਵਧੇ, ਉਹਦੇ ਲਈ ਮਤਲਬ ਕਿ ਡੀਏਪੀ ਖਾਦ ਦੀ ਲੋੜ ਹੈ। ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਮਾਨ ਸਰਕਾਰ ਨੂੰ ਲੱਗਦਾ ਕਿ ਵੀ ਜਿਹੜੀ ਡੀਏਪੀ ਖਾਦ ਕਣਕ ਦਾ ਝਾੜ ਵਧਾ ਸਕਦੀ ਹੈ, ਖਬਰ ਸਾਡਾ ਵੋਟਾਂ ਦਾ ਝਾੜ ਵੀ ਵਧਾ ਦੇਵੇ। ਸੋ ਇਸ ਲਈ ਉਹ ਜ਼ਿਮਨੀ ਚੋਣਾਂ ਨੂੰ ਮਤਲਬ ਖਾਦ ਨਾਲ, ਡੀਏਪੀ ਖਾਦ ਨਾਲ ਸਿੰਜਣਾ ਚਾਹੁੰਦੇ ਆ ਤੇ ਉਹਨਾਂ ਨੂੰ ਲੱਗਦਾ ਕਿ ਇਹਦੇ ਰਾਹੀਂ ਵੋਟਾਂ ਝਾੜ ਲਈਏ ਅਸੀਂ ਜਿੰਨੀਆਂ ਝੜਦੀ। ਜੀ ਬਿਲਕੁਲ। ਔਰ ਆਪਾਂ ਯਾਦ ਹੋਣਾ ਦਰਸ਼ਕਾਂ ਨੂੰ ਕਿ ਆਪਾਂ ਮਤਲਬ 4 ਜ਼ਿਮਨੀ ਚੋਣਾਂ ਦੇ ਹਵਾਲੇ ਨਾਲ 4 ਹਲਕਿਆਂ ਦੇ ਵੋਟਰਾਂ ਨੂੰ ਮੌਜਾਂ ਹੀ ਮੌਜਾਂ, ਆਪਾਂ ਚਰਨਜੀਤ ਭੁੱਲਰ ਦੇ ਕੁਝ ਅੰਕੜਿਆਂ ਦੇ ਹਵਾਲੇ ਨਾਲ ਇੱਕ ਚਰਚਾ ਵੀ ਕੀਤੀ ਸੀ ਇਸ ਤੇ। ਉਸੇ ਦੇ ਵਿੱਚੋਂ ਇਹ ਪਹਿਲੂ ਹੈ ਕਿ ਇਹ ਵਰਤਾਰਾ ਲਗਾਤਾਰ ਸਾਹਮਣੇ ਆ ਰਿਹਾ। ਪ੍ਰਵੀਨ, ਤੁਸੀਂ ਮਰੇਲਕੋਟਲੇ ਦਾ ਜ਼ਿਕਰ ਕੀਤਾ, ਉਸ ਤੋਂ ਬਾਅਦ ਮਾਨਸੇ ਵਾਲਾ ਪਹਿਲੂ ਸੀਗਾ, ਫਿਰ ਮੋਗੇ ਵਾਲਾ ਹੁਣ ਘਟਨਾ ਹੈ। ਇਹ ਘਟਨਾਵਾਂ ਦੱਸਦੀਆਂ ਕਿ ਚੱਲ ਬਰਨਾਲੇ ਡੀਏਪੀ ਖਾਦ, ਚੱਲ ਗਿੱਦੜਵਾਹਾ ਡੀਏਪੀ ਖਾਦ, ਇਹਦੇ ਪਿੱਛੇ ਮਨਸ਼ਾ ਕੀ ਹੈ? ਫਿਰ ਤੁਸੀਂ ਦੇਖੋ ਮਤਲਬ ਕਿ ਹਾਲ ਹੀ ਦੇ ਵਿੱਚ ਮੋਗੇ ਦੇ ਵਿੱਚ ਰੇਲ ਗੱਡੀ ਆ ਕੇ ਰੁਕੀ, ਮਾਲ ਗੱਡੀ। ਉਸ ਮਾਲ ਗੱਡੀ ਦੇ ਵਿੱਚ 27,000 ਡੀਏਪੀ ਖਾਦ ਦੀਆਂ ਬੋਰੀਆਂ ਸੀ। ਠੀਕ ਹੈ ਜੀ। ਤੇ ਅਚਾਨਕ ਪਤਾ ਲੱਗਿਆ ਕਿ 40 ਟਰੱਕ ਆ ਗਏ ਜੀ ਤੇ ਮਾਲ ਲੱਦਣਾ ਤੇ ਬਰਨਾਲੇ ਪਹੁੰਚਾਉਣਾ ਹੈ। ਇਹਦੀ ਜਾਣਕਾਰੀ ਅਗਰਾਹਾਂ ਜਥੇਬੰਦੀ ਨੂੰ ਵੀ ਹੋਗੀ, ਹੋਰ ਜਥੇਬੰਦੀਆਂ ਨੂੰ ਵੀ ਹੋਗੀ ਤੇ ਉਹਨਾਂ ਦੇ ਨੁਮਾਇੰਦੇ ਉੱਥੇ ਪਹੁੰਚ ਗਏ। ਪਹਿਲਾਂ ਗੱਡੀ ਘੇਰੀ, ਫਿਰ ਟਰੱਕ ਘੇਰੇ। ਕਹਿੰਦੇ ਦੱਸੋ ਜੀ? ਉਹ ਕਹਿੰਦੇ ਜੀ ਨਹੀਂ ਜੀ, ਇਹ ਤਾਂ ਬਰਨਾਲੇ ਜਾਣੀਆਂ ਨੇ ਜੀ ਬੋਰੀਆਂ, ਉੱਥੇ ਲਈ ਨੇ ਜੀ। ਉਹ ਕਹਿੰਦੇ ਕਿਵੇਂ ਨੇ? ਸਾਨੂੰ ਹਿਸਾਬ ਦੇ ਦਿਓ ਕਿ ਜਿੱਥੇ ਵੀ ਡੀਏਪੀ ਖਾਦ ਆਉਂਦੀ ਹੈ ਉੱਥੋਂ ਬਰਨਾਲੇ ਨੂੰ ਕਿਉਂ ਜਾਂਦੀ ਆ। ਸਹੀ। ਇਸ ਪਹਿਲੂ ਤੇ ਜਦੋਂ ਤਕਰਾਰ ਹੋ ਗਈ, ਬਹਿਸ ਹੋ ਗਈ, ਘਰਾਓ ਹੋ ਗਿਆ ਤੇ ਆਖਰ ਸਮਝੌਤਾ ਹੋ ਗਿਆ ਜੀ ਕਿ ਇਸ 27,000 ਬੋਰੀ ਚੋਂ 2500 ਬੋਰੀ ਹੋ ਜਾਊਗੀ ਬਰਨਾਲੇ। ਠੀਕ ਹੈ। ਤੇ 2500 ਤੋਂ ਬਾਅਦ ਜਿੰਨੀ ਬਚ ਗਈ ਉਹਦਾ 60% ਜਿਹੜੀਆਂ ਸਹਿਕਾਰੀ ਸਭਾਵਾਂ ਨੇ ਉਹਨਾਂ ਕੋਲ ਜਾਊ ਤੇ 40% ਜਿਹੜੇ ਪ੍ਰਾਈਵੇਟ ਡੀਲਰ ਨੇ ਉਹਨਾਂ ਕੋਲ ਜਾਊ। 2700 ਬੋਲੇ ਤੁਸੀਂ ਜਾਂ ਹੋਰ ਕੋਈ? 27,000 ਬੋਰੀ ਦੇ ਵਿੱਚੋਂ ਜੀ 27,000 ਬੋਰੀ ਚੋਂ 2500 ਬੋਰੀ ਬਰਨਾਲੇ। ਠੀਕ ਹੈ। ਉਸ ਤੋਂ ਬਾਅਦ ਜਿਹੜੀ ਬਚੀ ਉਹਦੇ ਵਿੱਚੋਂ 60% ਸਹਿਕਾਰੀ ਸਭਾਵਾਂ ਨੂੰ ਤੇ 40 ਮਤਲਬ ਸਬਸਿਡੀ ਦੇ ਰੂਪ ਤੇ 40% ਖੁੱਲੇ ਬਾਜ਼ਾਰ 'ਚ। ਠੀਕ ਹੈ ਜੀ, ਕਹਿੰਦੇ ਸਮਝੌਤਾ ਹੋ ਗਿਆ। ਹੁਣ ਇਹ ਕੰਮ ਸਵੇਰ ਤੇ ਚਲਾ ਗਿਆ ਕਿ ਸਵੇਰ ਨੂੰ ਇਹ ਪ੍ਰਕਿਰਿਆ ਅਮਲੀ ਰੂਪ ਦੇ ਦਾਂਗੇ। ਸਵੇਰ ਨੂੰ ਉੱਥੇ ਕਾਰਜਕਾਰੀ ਮੈਜਿਸਟ੍ਰੇਟ ਨੇ ਜੀ ਤੇ ਡੀਪੀਆਰਓ ਲਕਸ਼ੇ ਕੁਮਾਰ ਹੋਰੀ ਇਹ ਪਹੁੰਚ ਗਏ ਜੀ, ਹੈ ਨਾ। ਖੇਤੀ ਅਧਿਕਾਰੀ ਡਾਕਟਰ ਸੁਖਰਾਜ ਕੌਰ ਬਤੌਰ ਕਾਰਜਕਾਰੀ ਮੈਜਿਸਟ੍ਰੇਟ ਤੇ ਡੀਪੀਆਰਓ ਲਕਸ਼ੇ ਕੁਮਾਰ ਜੀ ਇਹ ਪਹੁੰਚ ਗਏ ਜੀ। ਇਹ ਦੋਏ ਕਹਿੰਦੇ ਨਹੀਂ ਵੀ ਰਾਤ ਵਾਲਾ ਸਮਝੌਤਾ ਅਸੀਂ ਰੱਦ ਕਰਦੇ ਹਾਂ। ਠੀਕ ਹੈ। ਮਤਲਬ ਹੁਣ ਚਾਹੇ ਉਹ ਕਾਰਜਕਾਰੀ ਮੈਜਿਸਟ੍ਰੇਟ ਆ ਤਾਂ ਚਾਹੇ ਉਹ ਲਕਸ਼ੇ ਕੁਮਾਰ ਆ, ਜਿਹੜੇ ਵੀ ਅਧਿਕਾਰੀ ਆਏ ਦੋਨੇ, ਉਹਨਾਂ ਨੂੰ ਰਾਤ ਨੂੰ WhatsApp ਕਾਲ ਆ ਗਈ ਹੋਣੀ ਕਿ ਬਈ ਆਏ ਨਹੀਂ ਚੱਲੂਗਾ, ਇਹ ਤਾਂ ਬਰਨਾਲੇ ਚਾਹੀਦੀ ਹੈ, ਲੋੜ ਤਾਂ ਬਰਨਾਲੇ ਆ, ਵੋਟਾਂ ਤਾਂ ਉੱਥੇ ਪੈਣੀਆਂ, ਝਾੜ ਤਾਂ ਉੱਥੇ ਵਧਾਉਣਾ ਆਪਾਂ ਵੋਟਾਂ ਦਾ। ਤੇ ਸਵੇਰੇ ਆ ਕੇ ਉਹ ਕਹਿੰਦੇ ਜੀ ਇਹ ਫੈਸਲਾ ਰੱਦ ਆ, ਇਹ 27,000 ਚੋਂ 13,000 ਬੋਰੀ ਤਾਂ ਬਰਨਾਲੇ ਜਾਊਗੀ, ਕਰ ਲੋ ਜੋ ਕਰਨਾ। ਤੇ ਉਹ ਕਹਿੰਦੇ ਲਿਆਓ ਵੀ ਟਰੱਕਾਂ ਚ ਲੱਦੋ, ਵੀ ਇਹਨਾਂ ਨੂੰ ਪਰੋ ਕਰੇ, ਚੱਕੋ ਇਹਨਾਂ ਦੇ, ਫਿਰ ਉਹ ਡਾਂਗ ਜੋ ਕਰਨਾ। ਤੇ ਉਦੋਂ ਹੀ ਪਤਾ ਲੱਗਿਆ ਜਦੋਂ ਅਚਾਨਕ ਦੜ ਕਰਦੇ ਕਿਸਾਨਾਂ ਦੀ ਗਿਣਤੀ ਵੱਧ ਗਈ। ਫਿਰ ਵਧਣੀ ਸੀ ਬਿਲਕੁਲ। ਉਹ ਕਹਿੰਦੇ ਨਾ ਗੱਡੀ ਚੋਂ ਲਾਹੁਣ ਦਿਆਂਗੇ, ਨਾ ਟਰੱਕ ਚ ਲੱਦ ਦਿਆਂਗੇ, ਐ ਨਹੀਂ ਹੁੰਦਾ। ਉਹ 13,000 ਬੋਰੀ ਉੱਥੇ ਭੇਜਣ ਨੂੰ ਕਰਨਾ। ਇਹ ਤੋਂ ਪਹਿਲਾਂ ਮਰੇਲਕੋਟਲੇ ਵਾਲਾ ਦਰਸ਼ਕਾਂ ਨੂੰ ਯਾਦ ਹੋਣਾ, ਮਰੇਲਕੋਟਲੇ ਚ 34,000 ਤੋਂ ਵੱਧ ਬੋਰੀ ਆਈ ਸੀ ਜੀ। ਔਰ ਉਹਦੇ ਨਾਲ ਤੈਅ ਸ਼ਡਿਊਲ ਸੀਗਾ। ਦੇਖੋ, ਕੇਂਦਰ ਜਾਣਬੁੱਝ ਕੇ ਡੀਏਪੀ ਖਾਦ ਘੱਟ ਭੇਜ ਰਿਹਾ, ਅਲਾਟ ਘੱਟ ਕਰ ਰਿਹਾ, ਲਟਕਾ ਕੇ ਕਰ ਰਿਹਾ, ਉਹਦੇ ਪਿੱਛੇ ਉਹਦੀ ਕਿਹੜੀ ਰਾਜਨੀਤੀ ਆ ਸਾਰਿਆਂ ਨੂੰ ਸਮਝ ਆਉਂਦੀ ਆ। ਪਰ ਉਹ ਤੋਂ ਬਾਅਦ ਇਹ ਮਾਰਕਫੈਡ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਨੇ ਬਰਾਬਰ ਦਾ ਅਲਾਟਮੈਂਟ ਦੇ ਹਵਾਲੇ ਨਾਲ ਜਿੱਥੇ ਜਿੰਨੀ ਲੋੜ ਆ ਉਹਨੀਆਂ ਭੇਜਣੀਆਂ। ਸਹੀ। ਹੁਣ ਮੋਗੇ ਵਾਲੇ ਮਾਮਲੇ ਚੋਂ ਵੀ ਤੁਸੀਂ 13,000 ਬੋਰੀ ਭੇਜਣ ਨੂੰ ਫਿਰਦੇ ਹੋ। ਮਰੇਲਕੋਟਲੇ ਜਿਹੜੀ 34,000 ਬੋਰੀ ਆਈ, ਉਹਦੇ ਵਿੱਚ ਤੈਅ ਸ਼ਡਿਊਲ ਸੀਗਾ ਕਿ 75% ਮਰੇਲਕੋਟਲਾ ਜ਼ਿਲ੍ਹੇ ਲਈ ਆ, 25% ਬਰਨਾਲੇ ਲਈ ਆ।
ਉੱਥੇ ਮੌਕੇ ਦੇ ਅਧਿਕਾਰੀ ਕਹਿੰਦੇ ਉਲਟ ਕਰ ਲਓ ਵੀ ਇਹਨੂੰ, 25% ਇੱਥੇ ਰੱਖ ਲਓ, 75% ਬਰਨਾਲੇ ਜਾਊਗੀ। ਉੱਥੇ ਕਿਸਾਨ ਜਥੇਬੰਦੀਆਂ ਫੇਰ ਅੜ ਗਈਆਂ। ਆਖਰ ਸਮਝੌਤਾ ਬਰਾਬਰੀ ਤੇ ਆ ਕੇ ਨਿਬੜਿਆ ਸੀ ਉੱਥੇ ਵੀ। ਜੀ ਜੀ ਬਿਲਕੁਲ ਬਿਲਕੁਲ। 10,500 ਬੋਰੀ ਮਲੇਰਕੋਟਲੇ ਨੂੰ ਮਿਲੀ, 10,000 ਬੋਰੀ ਬਰਨਾਲੇ ਨੂੰ ਗਈ ਤੇ 13,664 ਬੋਰੀਆਂ ਪ੍ਰਾਈਵੇਟ ਡੀਲਰ ਨੂੰ ਗਈਆਂ ਜੀ। ਤੇ 10,000 ਮਲੇਰਕੋਟਲੇ ਨੂੰ ਸਹਿਕਾਰੀ ਰੂਪ ਚ ਮਿਲੀ ਹੈ, 10,000 ਤੁਸੀਂ ਬਰਨਾਲੇ ਭੇਜ ਰਹੇ ਹੋ, ਇੱਥੋਂ ਵੀ 10,000 ਚਲੀ ਗਈ। ਉਹ ਤੋਂ ਬਾਅਦ ਜ਼ਿਲ੍ਹਾ ਮਾਨਸੇ ਦਾ ਮਸਲਾ ਆ ਗਿਆ, 24,000 ਦੇ ਕਰੀਬ ਬੋਰੀ ਉੱਥੇ ਸੀ ਜਿਹੜੀ ਫੜੀ ਗਈ, ਕਿਸਾਨਾਂ ਨੇ ਘੇਰ ਲਈ ਕਿ ਇੱਥੇ ਵੀ ਗੜਬੜ ਕਰ ਰਹੇ ਹੋ। ਉੱਥੋਂ ਵੀ 14,000 ਮਾਨਸੇ ਨੂੰ ਮਿਲੀ, 10,000 ਬਰਨਾਲੇ ਨੂੰ ਮਿਲੀ। ਹੁਣ ਇਹ ਤਿੰਨ ਘਟਨਾਵਾਂ ਮਲੇਰਕੋਟਲਾ, ਮਾਨਸਾ ਤੇ ਮੋਗੇ ਵਾਲੀਆਂ ਜੀ ਇਹ ਦੱਸਦੀਆਂ ਨੇ ਕਿ ਚੱਲ ਬਰਨਾਲਾ, ਚੱਲ ਬਰਨਾਲਾ। ਤੇ ਜਿੰਨੀ ਥਾਵਾਂ ਤੇ ਨਹੀਂ ਫੜੀ ਗਈ ਉਹ ਪਤਾ ਨਹੀਂ ਕਿੱਥੇ ਕਿਵੇਂ ਬਰਨਾਲੇ ਪਹੁੰਚੀ ਹੋਣੀ। ਮਤਲਬ ਇਹਦਾ ਮਤਲਬ ਤੁਸੀਂ ਸਿਰਫ ਤੇ ਸਿਰਫ ਹੁਣ ਅੱਛਾ ਇਹਦੇ ਨਾਲ ਕੀ ਹੋ ਰਿਹਾ ਕਿ ਕਿਸਾਨਾਂ ਦਾ ਆਪਸੇ ਟਕਰਾਅ ਸ਼ੁਰੂ ਹੋ ਗਿਆ। ਜਥੇਬੰਦੀਆਂ ਦੇ ਨੁਮਾਇੰਦੇ ਬਰਨਾਲੇ ਚ ਵੀ ਹੈਗੇ, ਗਿੱਦੜਬਾਹੇ ਚ ਵੀ ਹੈਗੇ, ਡੇਰਾ ਬਾਬਾ ਨਾਨਕ ਵੀ ਹੈਗੇ, ਚੱਬੇਵਾਲ ਵੀ ਹੈਗੇ ਤੇ ਬਾਕੀ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਚ ਵੀ ਹੈਗੇ। ਇਹਨਾਂ 4 ਜ਼ਿਲ੍ਹਿਆਂ ਤੋਂ ਬਿਨਾਂ 19 ਜ਼ਿਲ੍ਹਿਆਂ ਚ ਵੀ ਤਾਂ ਲੋਕ ਵਸਦੇ ਆ, ਖੇਤੀ ਤਾਂ ਉੱਥੇ ਵੀ ਕਰਦੇ ਆ। ਬਿਲਕੁਲ ਸਹੀ ਹੈ। ਹੁਣ 19 ਵਾਲੇ ਕਹਿੰਦੇ ਵੀ ਸਰਕਾਰ ਧੱਕਾ ਕਰ ਰਹੀ ਹੈ, 4 ਜ਼ਿਲ੍ਹਿਆਂ ਨੂੰ ਖੁਸ਼ ਕਰ ਰਹੀ ਹੈ। ਠੀਕ ਹੈ। 4 ਜ਼ਿਲ੍ਹਿਆਂ ਵਾਲੇ ਕਿਸਾਨ ਕਹਿੰਦੇ ਵੀ ਸਾਨੂੰ ਜਿਹੜੀ ਖਾਦ ਮਿਲ ਰਹੀ ਹੈ ਚਾਹੇ ਵੋਟਾਂ ਕਰਕੇ ਮਿਲ ਰਹੀ ਹੈ, ਤੁਸੀਂ ਕਿਉਂ ਰੋਕ ਰਹੇ ਹੋ? ਟਕਰਾਅ ਆਪਸ ਚ ਕਰਾਤਾ ਤੇ ਇਹਦਾ ਫਾਇਦਾ ਰਾਜਨੀਤਿਕ ਧਿਰਾਂ ਚੁੱਕਣ ਨੂੰ ਫਿਰਦੀਆਂ। ਹੁਣ ਇਹ ਡੀਏਪੀ ਖਾਦ ਦੀ ਆੜ ਦੇ ਵਿੱਚ ਚਾਹੇ ਖਾਦ ਪੈ ਜਾਵੇ ਤੇ ਚਾਹੇ ਖਾਦ ਨਾ ਪਵੇ, ਇਸ ਡੀਏਪੀ ਖਾਦ ਦੇ ਨਾਮ ਦੇ ਸਹਾਰੇ ਹੀ ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਦੀ ਆਪਣੀ ਵੋਟਾਂ ਦਾ ਝਾੜ ਵਧਾ ਕੇ ਨਤੀਜੇ ਆਪਣੇ ਹੱਕ ਚ ਲਿਜਾਣ ਨੂੰ ਫਿਰਦੀ ਹੈ। ਦੇਖਦੇ ਆ ਇਹ ਮਸਲਾ ਕਿੱਥੇ ਤੱਕ ਨਿਬੜਦਾ। ਤੇ ਜੇ ਕਿਤੇ ਜਿਨ੍ਹਾਂ ਨੂੰ ਮਿਲ ਨਹੀਂ ਰਹੀ ਤੇ ਉਹਨਾਂ ਨੇ ਬਰਨਾਲੇ ਚ ਪ੍ਰਚਾਰ ਸ਼ੁਰੂ ਕਰਤਾ, ਫੇਰ ਤੁਹਾਡੇ ਝਾੜ ਦਾ ਕੀ ਬਣੂ? ਨਹੀਂ, ਬਰਨਾਲੇ ਤਾਂ ਹੋਇਆ ਬਾਠ ਨੇ ਧੂੰਆਂ ਕਢਾਇਆ ਹੋਇਆ ਇੱਕ ਵਾਰ। ਜੀ ਬਿਲਕੁਲ। ਬਾਠ ਨੇ ਬਾਣੀ ਪਾ ਲੇ ਤੇ ਲੋਕਾਂ ਨੂੰ ਕਿੱਤੂ ਯਾਦ ਕਰਾਤਾ ਅਗਲੇ ਨੇ ਕਿ ਬਰਨਾਲਾ ਇਤਿਹਾਸ ਸਰਜ ਦਿੰਦਾ। ਠੀਕ ਹੈ, ਹੁਣ ਤੱਕ ਤਾਂ ਇਹੀ ਪਹਿਲੂ ਚੱਲਿਆ ਆ ਰਿਹਾ ਕਿ ਉਹ ਨਤੀਜੇ ਤੈਅ ਕਰੂਗਾ ਬਾਠ, ਤੇ ਪਰ ਇਹ ਨਾ ਹੋਵੇ ਕਿ ਬਾਕੀਆਂ ਦੇ ਨਤੀਜੇ ਧੋ ਵੀ ਦੇਵੇ। ਸਹੀ ਗੱਲ ਆ। ਲੋਕ ਦੇਖੋ ਇੱਕ ਮਾਹੌਲ ਹੀ ਹੁੰਦਾ। ਉਹ ਜਦੋਂ ਆਪਾਂ ਗੱਲ ਵੀ ਕੀਤੀ ਸੀ ਨਾ, ਇੱਕ ਦਿਨ ਪੜ੍ਹ ਰਿਹਾ ਸੀ ਮੈਂ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਵੈਸੇ ਵੀ ਉੱਥੇ ਬਰਨਾਲੇ ਦੇ ਵਿੱਚ ਜਿਹੜੇ ਆਪਣੇ ਮਿੱਤਰ ਸੱਜਣ ਉਹਨਾਂ ਨਾਲ ਗੱਲ ਵੀ ਕਰ ਰਿਹਾ ਸੀਗਾ। ਉਹ ਕਹਿੰਦੇ ਵੀ ਬਰਨਾਲੇ ਚ ਇੱਕ ਗੱਲ ਹੀ ਚੱਲ ਪਈ ਵੀ ਐਤਕੀ ਚਾਹ ਨਾਲ ਆਂਡਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਦੇਣਾ। ਪਰ ਗੱਲ ਹੀ ਹੁੰਦੀ ਹੈ ਕੋਈ ਨਾ ਕੋਈ। ਭਗਵੰਤ ਮਾਨ ਖੁਦ ਕਹਿ ਰਹੇ ਸੀ, ਕਹਿੰਦੇ ਜਦੋਂ ਭਦੌੜੋਂ ਦਰਬਾਰਾ ਸਿੰਘ ਗੁਰੂ ਖੜਾ ਹੋਇਆ ਸੀ, ਪੈਂਟ ਚ ਜੇਬਾਂ ਚ ਹੱਥ ਪਾ ਕੇ ਉਹਨਾਂ ਨੇ ਫੋਟੋ ਲਵਾ ਲਈ, ਲੋਕ ਕਹਿੰਦੇ ਹੱਥ ਹੀ ਕਢਾਉਣੇ ਆ ਬਸ। ਬਰਨਾਲਾ ਟ੍ਰੇਡ ਯੂਨੀਅਨਾਂ ਦਾ ਵੀ ਸ਼ਹਿਰ ਹੈ। ਹਾਂਜੀ ਹਾਂਜੀ, ਸੰਘਰਸ਼ਕਾਰੀਆਂ ਦਾ ਸ਼ਹਿਰ ਹੈ, ਸੰਘਰਸ਼ਕਾਰੀਆਂ ਦਾ ਸ਼ਹਿਰ ਹੈ। ਠੀਕ ਹੈ ਨਾ। ਹਾਂਜੀ, ਕਾਰੋਬਾਰੀਆਂ ਦਾ ਸ਼ਹਿਰ ਹੈ। ਸੋ ਬੜਾ ਕੁਛ ਹੈ ਬਰਨਾਲੇ ਨਾਲ ਜੁੜਿਆ ਹੋਇਆ, ਬਹੁਤ ਕੁਝ। ਸੋ ਇਸ ਹਵਾਲੇ ਨਾਲ ਉੱਥੇ ਇੱਕ ਹੋਰ ਸੁਨੇਹਾ ਚੱਲ ਰਿਹਾ ਜੀ, ਉਹ ਇਹ ਚੱਲ ਰਿਹਾ ਕਿ ਵੀ ਇਹ ਤਾਂ ਭਗਵੰਤ ਮਾਨ ਦਾ ਆਸ਼ੀਰਵਾਦ ਹੈ, ਇਹਨੂੰ ਵਰਤ ਲਓ। ਦੇਖ ਲਓ ਜਦੋਂ ਗੱਲਾਂ ਤੇ ਜੇ ਇਹ ਵੀ ਕੰਮ ਕਰ ਗਿਆ ਤਾਂ ਵੀ ਬਾਠ ਦੀ ਪੌ ਬਾਰਾ। ਬਿਲਕੁਲ ਬਿਲਕੁਲ, ਕੋਈ ਨਾ ਕੋਈ ਗੱਲ ਚੱਲ ਜਾਂਦੀ ਹੈ ਏਦਾਂ ਹੀ ਇਲੈਕਸ਼ਨ ਦੇ ਵਿੱਚ।